ਤੇ ਜਦੋਂ ਕੇਜਰੀਵਾਲ ਦਿੱਲੀ ਦੇ ਵਿੱਚ ਕਹਿੰਦਾ ਪੀਣਾ ਕੋ ਰਾਮ ਹੈ ਤੇ ਮੈਂ ਅਸਲੀ ਜਿਹੜਾ ਹਿੰਦੂ ਭਗਤ ਹੈ ਮੇਰੇ ਕੋ ਕੋਈ ਹਨੂਮਾਨ ਹੈ। ਠੀਕ ਹੈ, ਤੇ ਇਹੀ ਹਾਲ ਜਦੋਂ ਮੰਦਰਾਂ ਦੇ ਵਿੱਚ ਮੋਦੀ ਜਾਂਦਾ ਰਿਹਾ ਵੋਟਾਂ ਦੇ ਮਗਰ ਤੇ ਕਾਂਗਰਸ ਦਾ ਰਾਹੁਲ ਗਾਂਧੀ ਵੀ ਤੁਰਦਾ ਰਿਹਾ। ਭਾਰਤ ਦੀ ਸਿਆਸਤ ਦੇ ਵਿੱਚ ਜਿੰਨੇ ਵੀ ਭਾਰਤ ਦੇ ਪੋਲੀਟੀਸ਼ੀਅਨ ਹੈ ਉਹਨਾਂ ਨੇ ਰਾਹ ਹੀ ਅਪਣਾ ਲਿਆ। ਇੱਦਾਂ ਦੇ ਹਮਲੇ ਮਜ਼ਦੂਰਾਂ ਤੇ ਕਿਸਾਨਾਂ ਤੇ ਵੱਖ-ਵੱਖ ਜਥੇਬੰਦੀਆਂ ਤੇ ਹੋਈ ਤਾਂ ਜਾਂਦੇ ਨੇ। ਨਾਲ ਦੀ ਨਾਲ ਪੰਜਾਬ ਸਰਕਾਰ ਵਰਗੀ ਦੇ ਵੱਲੋਂ ਤੀਰਥ ਯਾਤਰਾ ਸ਼ੁਰੂ ਕਰ ਲਈ ਜਾਂਦੀ ਹੈ ਵੀ ਤੁਹਾਨੂੰ ਤੀਰਥ ਯਾਤਰਾ ਤੇ ਲਿਜਾਵਾਂਗੇ, ਕੰਮ ਤਾਂ ਮਿਲਣਾ ਨਹੀਂ, ਚਲੋ ਵਿਹਲੇ ਤੀਰਥ ਯਾਤਰਾ ਤੇ ਜਾਣਗੇ। ਪਰ ਦੂਸਰੇ ਪਾਸੇ ਕੇਂਦਰ ਸਰਕਾਰ ਹੈ ਉਹ ਕਦੀ ਕਿਸੇ ਮੰਦਿਰ ਦਾ ਉਦਘਾਟਨ ਕਰ ਦਿੰਦੀ ਹੈ, ਕਦੀ ਕਿਸੇ ਜਗ੍ਹਾ ਦਾ ਉਦਘਾਟਨ ਕਰ ਦਿੰਦੀ ਹੈ ਵੀ ਇਹ ਧਾਰਮਿਕ ਤੌਰ ਤੇ ਤੁਸੀਂ ਇੱਧਰ ਨੂੰ ਜਾਓ, ਰੁਜ਼ਗਾਰ ਹੈਗਾ ਨਹੀਂ। ਉਹ ਗੱਲ ਨਾ ਪੁੱਛੋ, ਇਹ ਪੁੱਛੋ ਅਸੀਂ ਰਾਮ ਮੰਦਿਰ ਬਣਾਇਆ ਜਾਂ ਨਹੀਂ ਬਣਾਇਆ। ਇਹ ਪੁੱਛੋ ਵੀ ਅਸੀਂ ਪੰਜਾਬ ਦੇ ਵਿੱਚ ਤੀਰਥ ਯਾਤਰਾ ਸ਼ੁਰੂ ਕੀਤੀ ਜਾਂ ਨਹੀਂ ਕੀਤੀ। ਧਰਮਿੰਦਰ ਭਾਈ ਇਹ ਵੀ ਮੰਨਦੇ ਹੋ ਵੀ ਇਹ ਵੀ ਇੱਕ ਨਵੇਂ ਕਿਸਮ ਦਾ ਡਰ ਹੈ ਵੀ ਭਾਈ ਅੱਜ ਕੱਲ੍ਹ ਪਰਚਾ ਬੜੀ ਜਲਦੀ ਪਾ ਦਿੱਤਾ ਜਾਂਦਾ, ਇਸ ਕਰਕੇ ਘਰੇ ਹੀ ਰਹੋ, ਕੋਈ ਲੋੜ ਨਹੀਂ ਸੰਘਰਸ਼ ਕਰਨ ਦੀ, ਜਿੰਨਾ ਕੁ ਮਿਲਦਾ ਉਹ ਖਾ ਕੇ ਗੁਜ਼ਾਰਾ ਕਰਨਾ। ਨਹੀਂ, ਮਾਹੌਲ ਇਹ ਬਣਾ ਦਿੱਤਾ ਨਾ ਭਗਵੰਤ ਮਾਨ ਨੇ ਤੇ ਉੱਪਰ ਮੋਦੀ ਨੇ, ਪੁਲਿਸ ਨੂੰ ਤਾਂ ਗੁੰਡਾ ਬਣਾ ਦਿੱਤਾ, ਵਰਦੀਧਾਰੀ ਗੁੰਡਾ। ਉਹਨਾਂ ਦਾ ਕੰਮ ਸਿਰਫ ਤੇ ਸਿਰਫ ਇਹ ਹੈ ਵੀ ਕਿਤੇ ਧਰਨਾ ਨਾ ਹੋ ਸਕੇ। ਉਹਨਾਂ ਦਾ ਕੰਮ ਸਿਰਫ ਤੇ ਸਿਰਫ ਇਹ ਹੈ ਵੀ ਕਿਤੇ ਲੋਕ ਇਕੱਠੇ ਨਾ ਹੋ ਸਕਣ। ਸਾਫ਼ ਨਜ਼ਰੀਆ ਹੈ ਵੀ ਹੁਣ ਸਾਡੇ ਮੁਲਕ ਦੇ ਵਿੱਚ ਵੋਟਾਂ ਤਾਂ ਜ਼ਰੂਰ ਪੈਂਦੀਆਂ ਆ, ਪਰ ਉਹ ਵੋਟਾਂ ਦਾ ਪੜਤੰਤਰ ਸਾਰਾ ਭਾਜਪਾ ਦੇ ਆਪਣੇ ਹੱਥ ਦੇ ਵਿੱਚ ਖੇਡਦਾ ਪਿਆ ਹੈ। ਮੇਰੇ ਨਾਲ ਭਾਈ ਧਰਮਿੰਦਰ ਮਕੇਰੀਆ ਹੋਣੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿਉਂਕਿ ਵੱਖ-ਵੱਖ ਫਰੰਟਾਂ ਤੇ ਲੜਾਈ ਲੜਨ ਦੀ ਇਸ ਸਮੇਂ ਕੋਸ਼ਿਸ਼ ਹੈ। ਮਜ਼ਦੂਰਾਂ ਤੇ ਹਮਲਾ ਹੈ, ਮੁਲਾਜ਼ਮਾਂ ਤੇ ਹਮਲਾ ਹੈ, ਕਿਸਾਨਾਂ ਦੇ ਉੱਪਰ ਹਮਲਾ ਹੈ। ਉਹ ਸਾਰੇ ਨੂੰ ਕਿਵੇਂ ਵੇਖਦੇ ਨੇ, ਗੱਲਬਾਤ ਉਹਨਾਂ ਦੇ ਨਾਲ ਕਰਦੇ ਹਾਂ। ਭਾਈ ਸਭ ਤੋਂ ਪਹਿਲਾਂ ਹਮਲਿਆਂ ਦੀ ਗੱਲ ਤਾਂ ਹੋ ਗਈ, ਸਾਰੀਆਂ ਚੀਜ਼ਾਂ ਹੋ ਰਹੀਆਂ ਨੇ ਜਿਹੜੀਆਂ ਚੀਜ਼ਾਂ ਸਰਕਾਰਾਂ ਨੂੰ ਫੈਡਰਲ ਢਾਂਚੇ ਦੇ ਖਿਲਾਫ ਲੜਨਾ ਚਾਹੀਦਾ, ਫੈਡਰਲ ਢਾਂਚੇ ਨੂੰ ਖਤਮ ਕਰਨ ਦੇ ਖਿਲਾਫ ਲੜਨਾ ਚਾਹੀਦਾ ਵੀ ਭਾਈ ਕੇਂਦਰ ਆ ਚੀਜ਼ਾਂ ਲਿਆ ਰਿਹਾ, ਪੰਜਾਬ ਸਰਕਾਰ ਅੱਗੇ ਹੋ ਕੇ ਖੜੇ ਵੀ ਭਾਈ ਅਸੀਂ ਲੜਾਈ ਲੜਦੇ ਹਾਂ, ਲੋਕ ਆਪਣੀ ਜ਼ਿੰਦਗੀ ਆਰਾਮ ਨਾਲ ਬਸਰ ਕਰ ਸਕਣ। ਜਿਹੜੀਆਂ ਚੀਜ਼ਾਂ ਆਮ ਲੋਕਾਂ ਨੂੰ ਕਰਨੀਆਂ ਪੈ ਰਹੀਆਂ, ਤੁਸੀਂ ਕੀ ਦੇਖਦੇ ਹੋ ਕੇਂਦਰ ਸਟੇਟ ਦੀ ਇਸ ਜੁਗਲਬੰਦੀ ਦੇ ਵਿੱਚ ਕਿੱਥੇ ਝੋਲ ਹੈ? ਲੋਕ ਸਮਝ ਕਿਉਂ ਨਹੀਂ ਪਾ ਰਹੇ, ਲੋਕਾਂ ਨੂੰ ਪਤਾ ਕਿਉਂ ਨਹੀਂ ਲੱਗ ਰਿਹਾ ਵੀ ਭਾਈ ਇਹ ਤਾਂ ਸਾਰਾ ਰਲੀ ਮਿਲੀ ਖੇਡ ਚੱਲੀ ਜਾਂਦੀ ਹੈ? ਦੇਖੋ, ਇੱਕ ਤਾਂ ਸਿੱਧੇ ਤੌਰ ਤੇ ਇੱਕ ਹੁਣ ਸੌਖਾ ਸਮਝਣਾ ਹੋ ਜਾਂਦਾ ਮਨਰੇਗਾ ਵਾਲੇ ਮਸਲੇ ਦੇ ਉੱਪਰ। ਜਿੱਦਾਂ ਇੱਕ ਪਾਸੇ ਮਨਰੇਗਾ ਖਤਮ ਕੀਤੀ ਹੈ, ਕਹਿਣ ਨੂੰ ਇਹ ਹੈ ਵੀ ਜਦੋਂ ਅਸੀਂ ਕਹਿੰਦੇ ਆ ਵੀ ਮਨਰੇਗਾ ਖਤਮ ਕਰ ਦਿੱਤੀ ਤੇ ਭਾਜਪਾ ਦੇ ਆਈਟੀ ਸੈੱਲ ਲਗਾਤਾਰ ਕਰਦਾ ਨਹੀਂ ਮਨਰੇਗਾ ਤਾਂ ਖਤਮ ਨਹੀਂ ਕੀਤੀ, ਇਹ ਤਾਂ 125 ਦਿਨ ਕਰ ਦਿੱਤੇ। ਲੈ ਜੀ ਰਾਮ ਜੀ ਨਾਂ ਦੀ ਸਕੀਮ ਬਣਾਤੀ, BBG ਜੀ ਰਾਮ ਜੀ ਕਰਕੇ। ਹੁਣ ਜੀ ਰਾਮ ਜੀ ਦੇ ਨਾਂ ਦੇ ਉੱਪਰ ਮੁਰਦਾਬਾਦ ਦਾ ਕੋਈ ਨਾਰਾ ਵੀ ਨਹੀਂ ਲਾ ਸਕਦਾ। ਠੀਕ ਹੈ, ਇੱਕ ਪੂਰੀ ਪਲਾਨ ਕਰ ਦਿੱਤੀ ਹੈ ਵੀ ਲੋਕਾਂ ਨੂੰ ਨਖੇੜਿਆ ਜਾ ਰਿਹਾ ਹੈ ਉਹਨਾਂ ਦੀ ਰੋਜੀ ਰੋਟੀ ਦੇ ਨਾਲੋਂ, ਤੇ ਮਾਹੌਲ ਅਜਿਹਾ ਬਣਾਇਆ ਜਾ ਰਿਹਾ ਵੀ ਲੋਕਾਂ ਨੂੰ ਇਹ ਲੱਗੇ ਵੀ ਧਾਰਮਿਕ ਤੌਰ ਤੇ ਸਾਡਾ ਬਹੁਤ ਕਲਿਆਣ ਹੋ ਰਿਹਾ ਹੈ। ਕਿਉਂਕਿ ਲੋਕਾਂ ਦੀ ਆਸਥਾ ਹੁੰਦੀ ਹੈ ਵੀ ਸਾਡੇ ਨਾਲ ਜੋ ਤਸ਼ੱਦਦ ਹੋ ਰਿਹਾ ਹੈ ਉਹਦਾ ਹੱਲ ਵਾਹਿਗੁਰੂ ਰਾਮ ਰਹੀਮ ਸਾਡਾ ਕਿਤੇ ਨਾ ਕਿਤੇ ਕਰੂਗਾ। ਉਹ ਇਸੇ ਕਰਕੇ ਅਰਦਾਸ ਸਵੇਰੇ ਸ਼ਾਮ ਕਰ ਦਿੱਤਾ ਹੈ। ਪਰ ਜਿਹੜੇ ਇਹ ਸਿਆਸਤੀ ਲੋਕ ਹੈ, ਖਾਸ ਕਰਕੇ ਭਾਜਪਾ, ਇਹਦੇ ਪਿੱਛੇ ਖੜੀ RSS, ਉਹ ਇਸੀ ਚੀਜ਼ ਨੂੰ ਚੱਕ ਕੇ ਲਗਾਤਾਰ ਲੋਕਾਂ ਦੇ ਉੱਪਰ ਮਹਿੰਗਾਈ ਵੀ ਥੋਪ ਰਹੀ ਹੈ, ਬੇਕਾਰੀ ਵੀ ਥੋਪ ਰਹੀ ਹੈ। ਉਹਨਾਂ ਕਾਨੂੰਨ ਜਿਹੜੇ ਲੋਕਾਂ ਦੇ ਹੱਕ 'ਚ BR ਅੰਬੇਦਕਰ ਉਹਨਾਂ ਨੇ ਬਣਾਏ ਸੀਗੇ ਉਹਦੇ 'ਚ ਵੀ ਲਗਾਤਾਰ ਅਮੈਂਡਮੈਂਟ ਕਰ ਰਹੀ ਹੈ। ਤੇ ਜਿਹੜਾ ਇੰਨੇ ਸਫ਼ਰ ਕਰਕੇ ਸਰਕਾਰੀ ਜਿਹੜੀਆਂ ਚੀਜ਼ਾਂ ਉਸਾਰੀਆਂ ਗਈਆਂ, ਚਾਹੇ ਸਰਕਾਰੀ ਸਾਡੇ ਸੜਕਾਂ ਹੈ, ਸਰਕਾਰੀ ਸਾਡੇ ਮਹਿਕਮੇ ਹੈ, ਰੇਲ ਹੈ, ਸਰਕਾਰੀ ਇੰਸਟੀਟਿਊਸ਼ਨ ਹੈ, ਜਿੰਨੇ ਵੀ ਚੀਜ਼ਾਂ ਹੈਗੀਆਂ ਉਹਨਾਂ ਨੂੰ ਇੱਕ ਇੱਕ ਕਰਕੇ ਵੇਚੀ ਵੀ ਜਾ ਰਹੇ ਆ। ਤੇ ਅੱਜ ਉਹ ਸਾਰੀਆਂ ਚੀਜ਼ਾਂ ਪ੍ਰਾਈਵੇਟ ਹੱਥਾਂ ਦੇ ਵਿੱਚ ਜਾਈ ਜਾ ਰਹੀਆਂ ਆ। ਤੇ ਲੋਕਾਂ ਦੇ ਨਾਲ ਨਾ ਗੱਲ ਜੁੜਨ ਦੀ, ਲੋਕਾਂ ਦਾ ਇੰਨੇ ਵੱਡੇ ਪੱਧਰ ਤੇ ਨਾ ਆਉਣ ਦਾ ਵੱਡਾ ਕਾਰਨ ਇਹੀ ਹੈ ਕਿਉਂਕਿ ਲੋਕ ਆਸਥਾ ਰੱਖਦੇ ਆ ਆਪਣੇ ਪੈਗੰਬਰਾਂ ਦੇ ਉੱਪਰ। ਇਹੀ ਜਿਹੜੀ ਸਿਆਸੀ ਧਿਰ ਹੈ ਉਹਦਾ ਹੀ ਲਾਹਾ ਲੈ ਕੇ ਲੋਕਾਂ ਦੇ ਉੱਪਰ ਹੀ ਉਹਨਾਂ ਦਾ ਹਮਲਾ ਕਰਦੀ ਪਈ ਹੈ। ਇਹ ਇੱਕ ਵੱਡੀ ਇੱਕ ਕਸ਼ਮਕਸ਼ ਜਿਹੜੀ ਫਸੀ ਹੋਈ ਹੈ ਲੋਕਾਂ ਦੇ ਵਿੱਚ। ਲੋਕਾਂ ਨੂੰ ਹੁਣ ਇਹਦੇ ਚੋਂ ਨਿਕਲਣੇ ਪੈਣਾ ਕਿਉਂਕਿ ਮਨਰੇਗਾ ਸਕੀਮ ਪੰਜਾਬ ਕੇ ਭਾਰਤ ਦੇ 12 ਕਰੋੜ ਲੋਕਾਂ ਨੂੰ ਰੁਜ਼ਗਾਰ ਤੋਂ ਵਾਂਝਿਆ ਕਰ ਦਿੱਤਾ ਹੈ। ਅੱਛਾ, ਤੁਸੀਂ ਜਿੱਦਾਂ ਗੱਲ ਕੀਤੀ ਹੈ ਧਰਮਿੰਦਰ ਭਾਈ ਕਿ ਆਸਥਾ ਤੇ ਨਾਲ ਜੋੜ ਕੇ ਚੀਜ਼ਾਂ ਨੂੰ ਇੱਕ ਤਰੀਕੇ ਦਾ ਹਮਲਾ ਹੈ, ਆਸਥਾ ਦੇ ਜ਼ਰੀਏ ਵੀ ਤੁਸੀਂ ਬੋਲਣਾ ਨਹੀਂ ਕਿਉਂਕਿ ਇਸ ਦੇ ਵਿੱਚ ਰਾਮ ਦਾ ਨਾਮ ਹੈ। ਹੁਣ ਇਹੀ ਗੱਲ ਜੇ ਆਪਾਂ ਦੂਸਰੇ ਪੱਖ ਤੋਂ ਲੈ ਲਈਏ ਵੀ ਇਦਾਂ ਦੇ ਹਮਲੇ ਮਜ਼ਦੂਰਾਂ ਤੇ ਕਿਸਾਨਾਂ ਤੇ ਵੱਖ-ਵੱਖ ਜਥੇਬੰਦੀਆਂ ਤੇ ਹੋਈ ਤਾਂ ਜਾਂਦੇ ਨੇ। ਨਾਲ ਦੀ ਨਾਲ ਪੰਜਾਬ ਸਰਕਾਰ ਵਰਗੀ ਦੇ ਵੱਲੋਂ ਤੀਰਥ ਯਾਤਰਾ ਸ਼ੁਰੂ ਕਰ ਲਈ ਜਾਂਦੀ ਹੈ ਵੀ ਤੁਹਾਨੂੰ ਤੀਰਥ ਯਾਤਰਾ ਤੇ ਲਿਜਾਵਾਂਗੇ, ਕੰਮ ਤਾਂ ਮਿਲਣਾ ਨਹੀਂ, ਚਲੋ ਵਿਹਲੇ ਤੀਰਥ ਯਾਤਰਾ ਤੇ ਜਾਣਗੇ। ਪਰ ਦੂਸਰੇ ਪਾਸੇ ਕੇਂਦਰ ਸਰਕਾਰ ਹੈ ਉਹ ਕਦੀ ਕਿਸੇ ਮੰਦਿਰ ਦਾ ਉਦਘਾਟਨ ਕਰ ਦਿੰਦੀ ਹੈ, ਕਦੀ ਕਿਸੇ ਜਗ੍ਹਾ ਦਾ ਉਦਘਾਟਨ ਕਰ ਦਿੰਦੀ ਹੈ ਵੀ ਇਹ ਧਾਰਮਿਕ ਤੌਰ ਤੇ ਤੁਸੀਂ ਇੱਧਰ ਨੂੰ ਜਾਓ, ਰੁਜ਼ਗਾਰ ਹੈਗਾ ਨਹੀਂ। ਉਹ ਗੱਲ ਨਾ ਪੁੱਛੋ, ਇਹ ਪੁੱਛੋ ਅਸੀਂ ਰਾਮ ਮੰਦਿਰ ਬਣਾਇਆ ਜਾਂ ਨਹੀਂ ਬਣਾਇਆ। ਇਹ ਪੁੱਛੋ ਵੀ ਅਸੀਂ ਪੰਜਾਬ ਦੇ ਵਿੱਚ ਤੀਰਥ ਯਾਤਰਾ ਸ਼ੁਰੂ ਕੀਤੀ ਜਾਂ ਨਹੀਂ ਕੀਤੀ। ਇਹ ਉਹੀ ਲੋਕ ਨੇ ਜਿਹੜੇ ਪੁਰਾਣੀਆਂ ਸਰਕਾਰਾਂ ਨੂੰ ਭੰਡਦੇ ਸੀ, ਹੁਣ ਆਪ ਆਸਥਾ ਦੇ ਨਾਮ ਤੇ ਲੋਕਾਂ ਨੂੰ ਲੁੱਟੀ ਜਾਂਦੇ ਨੇ। ਗੱਲ ਤਾਂ ਇਹ ਹੈ ਨਾ ਗੁਰਪ੍ਰੀਤ ਭਾਈ, ਸਮਝਣ ਵਾਲੀ ਇਹ ਹੈਗੀ ਹੈ ਵੀ ਕਿਉਂਕਿ ਭਾਜਪਾ ਜਦੋਂ ਸੱਤਾ ਦੇ ਵਿੱਚ ਆਈ ਹੈ ਉਹ ਲਗਾਤਾਰ ਇਹੀ ਰਾਸ਼ਟਰਵਾਦ ਦਾ ਨਾਰਾ ਲੈ ਕੇ ਆਈ ਹੈ
ਤੇ ਜਦੋਂ ਕੇਜਰੀਵਾਲ ਦਿੱਲੀ ਦੇ ਵਿੱਚ ਕਹਿੰਦਾ ਵੀ ਇਹਨਾਂ ਕੋਲ ਰਾਮ ਹੈ ਤੇ ਮੈਂ ਅਸਲੀ ਜਿਹੜਾ ਹਿੰਦੂ ਭਗਤ ਹੈ, ਮੇਰੇ ਕੋਲ ਕੋਈ ਹਨੂਮਾਨ ਹੈ, ਠੀਕ ਹੈ। ਤੇ ਇਹੀ ਹਾਲ ਜਦੋਂ ਮੰਦਰਾਂ ਦੇ ਵਿੱਚ ਮੋਦੀ ਜਾਂਦਾ ਰਿਹਾ ਵੋਟਾਂ ਦੇ ਮਗਰ, ਤੇ ਕਾਂਗਰਸ ਦਾ ਰਾਹੁਲ ਗਾਂਧੀ ਵੀ ਤੁਰਦਾ ਰਿਹਾ। ਭਾਰਤ ਦੀ ਸਿਆਸਤ ਦੇ ਵਿੱਚ ਜਿੰਨੇ ਵੀ ਭਾਰਤ ਦੇ ਪੋਲੀਟੀਸ਼ੀਅਨ ਹੈ, ਉਹਨਾਂ ਨੇ ਰਾਹ ਹੀ ਇਹ ਅਪਣਾ ਲਿਆ। ਉਹਨਾਂ ਨੇ ਦੇਖ ਲਿਆ ਵੀ ਕਿਉਂਕਿ ਇੰਨਾ ਜ਼ਿਆਦਾ ਧਰੂਵੀਕਰਨ ਹੋ ਗਿਆ ਧਰਮ ਦੇ ਨਾਂ ਦੇ ਉੱਪਰ, ਚਾਹੇ ਉਹ ਮੁਸਲਮਾਨਾਂ ਦੇ ਵਿੱਚ ਹੈ, ਹਿੰਦੂਆਂ 'ਚ ਹੈ, ਸਿੱਖਾਂ ਦੇ ਵਿੱਚ ਹੈ। ਆਪਾਂ ਲੇਟੈਸਟ ਕ੍ਰਿਸਚੀਅਨਾਂ ਦਾ ਦੇਖਿਆ ਕਿ ਕਿਸ ਤਰੀਕੇ ਕ੍ਰਿਸਮਸ, ਪਰ ਅਸਲ ਦੇ ਵਿੱਚ ਗੱਲ ਤਾਂ ਇਹ ਹੈ ਵੀ ਗੱਲ ਹੋਣੀ ਚਾਹੀਦੀ ਹੈ ਮੁੱਦਿਆਂ ਦੀ। ਉਹ ਇਹਨਾਂ ਦੇ ਜਿਹੜੇ ਅਕਾਮਾ ਹੈ ਪਿੱਛੇ ਬੈਠੇ ਹੋਏ ਹੈ, ਉਹ ਇੱਕੋ ਹੀ ਹੈ, ਵੱਡੇ ਵੱਡੇ ਕਾਰਪੋਰੇਟ ਘਰਾਣੇ। ਉਹ ਸਰਮਾਏਦਾਰਾਂ ਦੇ ਵੱਲੋਂ ਨੱਪਿਆ ਹੋਇਆ ਬਟਨ ਹੈ ਵੀ ਤੁਸੀਂ ਰੋਜ਼ਗਾਰ ਦੀ ਗੱਲ ਨਹੀਂ ਕਰਨੀ, ਤੁਸੀਂ ਪੈਨਸ਼ਨਾਂ ਦੀ ਗੱਲ ਨਹੀਂ ਕਰਨੀ, ਤੁਸੀਂ ਸਰਕਾਰੀ ਸਹੂਲਤਾਂ ਦੀ ਗੱਲ ਨਹੀਂ ਕਰਨੀ, ਕਿਉਂਕਿ ਪਿੱਛੇ ਬੈਠਾ IMF, ਪਿੱਛੇ ਬੈਠਾ ਵਰਲਡ ਬੈਂਕ, ਉਹ ਲਗਾਤਾਰ ਉੱਪਰ ਪ੍ਰੈਸ਼ਰ ਪਾ ਕੇ ਬੈਠਾ ਹੈ। ਤੇ ਹੁਣ ਜਿਹੜੀ ਰਾਜਨੀਤਿਕ ਧਿਰਾਂ ਤੋਂ ਹੋਰ ਕੋਈ ਹੱਲ ਰਹਿ ਨਹੀਂ ਜਾਂਦਾ, ਇਹਦਾ ਹੀ ਉਹ ਲਾਹਾ ਲੈ ਰਹੇ ਆ। ਹੁਣ ਇਹੀ ਕਾਰਨ ਹੈ ਵੀ ਮੋਦੀ ਉਧਰੋਂ ਰਾਮ ਦਾ ਨਾਂ ਲੈਂਦਾ ਹੈ, ਮੰਦਿਰ ਬਣਾਤਾ, ਉਹਦੇ ਨਾਂ ਤੇ ਵੋਟਾਂ, ਤੇ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਹੈ ਉਹ ਤੀਰਥ ਯਾਤਰਾ ਦਾ ਗੱਲ ਕਰ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਜਾਂ ਪੰਜਾਬ ਦੀ ਜਿਹੜੀ ਸਰਕਾਰ ਹੈ, ਅੱਛਾ ਪਾਣੀਆਂ ਦੇ ਮੁੱਦੇ ਦੇ ਉੱਪਰ ਕੀਤਾ ਕੁਛ ਵੀ ਨਹੀਂ। ਡੈਮਾਂ ਦੀ ਜਿਹੜੀ ਹੈ ਕਹਿ ਲਈਏ ਵੀ ਆਪਣੀ ਜਿਹੜੀ ਹਿੱਸੇਦਾਰੀ ਗਵਾਲੀ, ਤੇ ਹਰਜੋਤ ਬੈਂਸ ਉੱਥੇ ਜਾ ਕੇ ਪੋਸਟਰ ਲਾ ਕੇ ਜਾਂ ਸੈਸ਼ਨ ਦੇ ਵਿੱਚ ਰੋਲਾ ਪਾਉਣ ਦਾ ਕਰ ਰਿਹਾ। ਰਾਖੇ ਬਣ ਰਹੇ। ਅੱਛਾ ਹੁਣ ਜਦੋਂ ਅਸੀਂ ਕਹਿੰਦੇ ਆ ਵੀ ਮਨਰੇਗਾ ਖਤਮ ਕਰ ਦਿੱਤੀ, ਅਸੀਂ ਲਗਾਤਾਰ ਮਨਰੇਗਾ ਦੇ ਪੰਜਾਬ ਦੇ ਮਜ਼ਦੂਰੇ ਕਹਿ ਰਹੇ ਆ ਵੀ ਪੰਜਾਬ ਸਰਕਾਰ ਆਪਣਾ ਉੱਚ ਹਿੱਸਾ ਪਾਵੇ। ਜੇ 346 ਰੁਪਏ ਦਿਹਾੜੀ ਹੈ, ਲਗਭਗ 98 ਰੁਪਏ ਪੰਜਾਬ ਸਰਕਾਰ ਦੇ ਬਣਦੇ ਆ, ਪੰਜਾਬ ਸਰਕਾਰ ਨੇ ਪਾਏ ਨਹੀਂ। ਤੇ ਹੁਣ ਸੜਕਾਂ ਤੇ ਵੀ ਨਹੀਂ ਪੰਜਾਬ ਸਰਕਾਰ ਆਈ, ਨਹੀਂ ਤਾਂ ਨਿੱਤਰ ਦੀ ਸੜਕਾਂ ਦੇ ਉੱਪਰ ਆ ਕੇ ਤੇ ਬੋਲਦੀ ਨਿਕਲਦੇ ਨੇ ਭਾਈ। ਜਦੋਂ ਦਿੱਲੀ ਦੇ ਵਿੱਚ ਇਹਨਾਂ ਦੇ ਆਕਾ ਤੇ ਹਮਲਾ ਹੁੰਦਾ, ਉਹ ਫਿਰ ਇਹ ਹੈ ਨਾ ਵੀ ਕਿਉਂਕਿ ਗੱਲ ਹੈਗੀ ਆਪਣੀ ਸੀਟ ਬਚਾਉਣ ਤੱਕ। ਅੱਜ ਪੰਜਾਬ ਦਾ ਕੋਈ ਵੀ ਆਮ ਆਦਮੀ ਪਾਰਟੀ ਦਾ MLA ਬੋਲਦਾ ਥੋੜੀ ਹੈ, ਉਹਨੂੰ ਇਹੀ ਹੈ ਵੀ ਮੈਂ ਹੁਣ 27 ਦੇ ਵਿੱਚ ਮੇਰੀ ਟਿਕਟ ਬਚੀ ਰਹਿ ਜੇ, ਗੱਲ ਖਤਮ। ਪਹਿਲਾਂ ਮੁੱਲੇ ਖਰੀਦੀਆਂ ਸੀਗੀਆਂ ਰਾਘਵ ਚੱਡਾ ਦੇ ਸਮੇਂ ਦੇ ਵਿੱਚ 2017 ਦੇ ਵਿੱਚ, 22 ਦੇ ਵਿੱਚ ਕਿਸਾਨ ਅੰਦੋਲਨ ਦਾ ਫਾਇਦਾ ਮਿਲ ਗਿਆ, ਪਰ ਜਿਹੜੇ ਵਾਅਦੇ ਕੀਤੇ, ਵਾਅਦੇ ਨਹੀਂ ਗਰੰਟੀਆਂ ਦਿੱਤੀਆਂ ਵੀ ਅਸੀਂ ਪੰਜਾਬ ਭਰ ਦੇ ਸਾਰੇ ਕੱਚੇ ਕਾਮਿਆਂ ਨੂੰ ਜੀ ਬੋਰਡ ਲਾਤੇ ਵੀ 45,500 ਪੱਕਾ ਕਰ ਦਿੱਤਾ, ਤੇ ਕੱਚੇ ਕਾਮੇ ਬਿਜਲੀ ਬੋਰਡ ਦੇ ਸਾਰੇ ਧਰਨਿਆਂ ਦੇ ਉੱਪਰ ਬੈਠ ਗਏ। ਪੰਜਾਬ ਦਾ ਸਾਂਝਾ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਲਗਾਤਾਰ ਪ੍ਰੋਟੈਸਟਾਂ ਤੇ ਬੈਠਿਆ, 3 ਦਿਨ ਉਹਨਾਂ ਨੇ ਕੰਮ ਛੱਡ ਕੇ ਸਟ੍ਰਾਈਕ ਤੇ ਆ ਗਏ। ਪੰਜਾਬ ਸਰਕਾਰ ਨੇ ਮੀਟਿੰਗ ਤੱਕ ਨਹੀਂ ਦਿੱਤੀ। ਪੰਜਾਬ ਦੇ ਬੇਰੁਜ਼ਗਾਰ ਲਗਾਤਾਰ ਧਰਨਿਆਂ ਦੇ ਉੱਪਰ ਬੈਠੇ ਆ, ਉਹਨਾਂ ਦੀ ਗਾਰ ਨਹੀਂ। ਪੰਜਾਬ ਦੇ ਵਿੱਚ ਕਹਿ ਲਈਏ 1188 ਬੱਸਾਂ ਦੇ ਵਿੱਚ ਜਿੰਨੇ ਕੱਚੇ ਕੰਟਰੈਕਟ ਵਰਕਰ ਹੈ PRTC ਦੇ, ਉਹ ਜਦੋਂ ਪ੍ਰਦਰਸ਼ਨ ਦੇ ਉੱਪਰ ਆਏ ਵੀ ਅਸੀਂ ਤੁਹਾਡੀ ਜਿਹੜੀ ਹੈ ਕਿਲੋਮੀਟਰ ਵਾਲੀਆਂ ਜਿਹੜੀਆਂ ਠੇਕੇ ਵਾਲੀ ਬੱਸਾਂ ਨਹੀਂ ਚੱਲਣ ਦੇਣੀਆਂ, ਤੁਸੀਂ ਪੰਜਾਬ ਦਾ ਸਰਕਾਰੀ ਜਿਹੜਾ ਰੋਡਵੇਜ਼ ਸਾਰਾ ਖਤਮ ਕਰ ਦੇਣਾ ਹੈ, ਤੇ ਉਹਨਾਂ ਨੂੰ ਪਰਚੇ ਪਾ ਕੇ ਅੱਜ ਵੀ ਜੇਲ੍ਹਾਂ 'ਚ ਇਰਾਦਾ ਕਤਲ ਦੇ ਪਰਚੇ। ਗੱਲ ਇਹ ਹੈ ਉਹ ਭਗਵੰਤ ਮਾਨ ਜਿਹੜੀ ਪਾਰਟੀ ਧਰਨੇ ਮੁਜ਼ਾਹਰੇ ਚੋਂ ਨਿਕਲੀ ਹੈ, ਉਹ ਹੁਣ ਕਹਿੰਦੇ ਨੇ ਧਰਨੇ ਮੁਜ਼ਾਹਰੇ ਕਰਨ ਵਾਲੇ ਲੋਕਾਂ ਦੇ ਉੱਪਰ ਪਰਚੇ ਪਾ ਕੇ, ਕਾਤਲਾਨਾ ਪਰਚੇ ਪਾ ਕੇ ਕਹਿ ਲਈਏ ਵੀ ਜਿਹੜੇ ਕਹਿ ਲਈਏ ਵਰਕਰ ਹੈ ਸਾਡੇ ਸਰਕਾਰੀ ਵਿਭਾਗਾਂ ਨੂੰ ਚਲਾਉਣ ਨੂੰ, ਹੁਣ ਉਹਨਾਂ ਨੂੰ ਕ੍ਰਿਮੀਨਲ ਬਣਾ ਦਿੱਤਾ। ਇੱਕ ਧਰਮਿੰਦਰ ਭਾਈ ਇਹ ਵੀ ਮੰਨਦੇ ਹੋ ਵੀ ਇਹ ਵੀ ਇੱਕ ਨਵੇਂ ਕਿਸਮ ਦਾ ਡਰ ਹੈ ਵੀ ਭਾਈ ਅੱਜ ਕੱਲ ਪਰਚਾ ਬੜੀ ਜਲਦੀ ਪਾ ਦਿੱਤਾ ਜਾਂਦਾ, ਇਸ ਕਰਕੇ ਘਰੇ ਹੀ ਰਹੋ, ਕੋਈ ਲੋੜ ਨਹੀਂ ਸੰਘਰਸ਼ ਕਰਨ ਦੀ, ਜਿੰਨਾ ਕੁ ਮਿਲਦਾ ਉਹ ਖਾ ਕੇ ਗੁਜ਼ਾਰਾ ਕਰਨਾ। ਨਹੀਂ ਮਾਹੌਲ ਇਹ ਬਣਾ ਦਿੱਤਾ ਨਾ ਭਗਵੰਤ ਮਾਨ ਨੇ ਤੇ ਉੱਪਰ ਮੋਦੀ ਨੇ, ਪੁਲਿਸ ਨੂੰ ਤਾਂ ਗੁੰਡਾ ਬਣਾ ਦਿੱਤਾ, ਵਰਦੀਧਾਰੀ ਗੁੰਡਾ। ਉਹਨਾਂ ਦਾ ਕੰਮ ਸਿਰਫ ਤੇ ਸਿਰਫ ਇਹ ਹੈ ਵੀ ਕਿਤੇ ਧਰਨਾ ਨਾ ਹੋ ਸਕੇ, ਉਹਨਾਂ ਦਾ ਕੰਮ ਸਿਰਫ ਤੇ ਸਿਰਫ ਇਹ ਹੈ ਵੀ ਕਿਤੇ ਲੋਕ ਇਕੱਠੇ ਨਾ ਹੋ ਸਕਣ। ਤਜਰਬੇ ਦੇ ਮਾਤਰ ਉਨਾਵ ਦੀ ਰੇਪ ਕੇਸ ਜਿਹੜੀ ਪੀੜਤਾ ਹੈ ਉਹ ਧਰਨੇ ਦੇ ਉੱਪਰ ਬੈਠੀ ਹੈ, ਤੇ ਜਿਹੜਾ ਸਿੰਗਰ ਹੈ ਉਹਨੂੰ ਕੱਢ ਕੇ ਬਾਹਰ ਜ਼ਮਾਨਤ ਕੱਢ ਦਿੱਤੀ। ਉਹ ਅਗਲੀ ਖੁਦ ਕਹਿ ਰਹੀ ਹੈ ਵੀ ਉਹ ਤਾਂ ਮੈਨੂੰ 5000 ਕਿਲੋਮੀਟਰ ਤੋਂ ਵੀ ਮਰਾ ਸਕਦਾ ਹੈ, ਉਹਦਾ ਸਾਰਾ ਪਰਿਵਾਰ ਬਰਬਾਤਾ, ਉਹਨੂੰ ਜੇਲ੍ਹ ਦੇ ਬਾਹਰ ਕੱਢ ਕੇ ਸਵਾਗਤ ਕੀਤਾ ਜਾ ਰਿਹਾ ਹਾਰ ਪਾ ਕੇ। ਮਤਲਬ ਭਾਜਪਾ ਦੀ ਜਿਹੜੀ ਆਪਣੀ RSS ਦੀ ਜਿਹੜੀ ਫਿਲਾਸਫੀ ਹੈ ਉਹ ਸਾਫ਼ ਹੁਣ ਲੋਕਾਂ ਨੂੰ ਨਜ਼ਰ ਦੱਸਣਾ ਚਾਹ ਰਿਹਾ ਹੈ ਵੀ ਜਾਂ ਤੁਹਾਨੂੰ ਤਾਂ ਮਾਰਾਂਗੇ, ਸਾਡੇ ਸਮਰਥਕ ਬਣ ਕੇ ਰਹੋ, ਨਹੀਂ ਤਾਂ ਅਜਿਹਾ ਤਾੜਾਂਗੇ ਜਿਹੜਾ ਮਨੂਵਾਦ ਵਾਲਾ ਹੈ ਵੀ ਔਰਤਾਂ ਨੂੰ ਐਨ ਖੂੰਜੇ ਲਾ ਕੇ ਰੱਖਣਾ, ਜਿਹੜਾ ਉਹਨਾਂ ਦਾ ਹੈ ਵੀ ਦਲਤਾਂ ਨੂੰ ਐਨ ਖੂੰਜੇ ਲਾ ਕੇ ਰੱਖਣਾ। ਜੇ ਬੋਲੇ ਤੇ ਅਜਿਹੀਆਂ ਉਹਨਾਂ ਦੇ ਉੱਪਰ ਤਸ਼ੱਦਦ ਕਰਨੇ ਆ ਵੀ ਉਹਨਾਂ ਦੀ ਨਸਲ, ਆਉਣ ਵਾਲੀ ਨਸਲਾਂ ਤੱਕ ਉਹ ਯਾਦ ਰੱਖਣ। ਪੂਰਾ ਆਪਣਾ ਪੁਰਾਣਾ ਜਿਹੜਾ ਦੌਰ ਹੈ, ਚਾਹੇ ਉਹ ਆਧੁਨਿਕ ਦੌਰ ਦੀ ਸਭ ਤੋਂ ਜ਼ਿਆਦਾ ਵਰਤੋਂ ਭਾਜਪਾ ਕਰਦੀ ਪਈ ਹੈ, ਪਰ ਲੋਕਾਂ ਨੂੰ ਲੈ ਕੇ ਸਭ ਤੋਂ ਜ਼ਿਆਦਾ ਪਿੱਛੇ ਜਾ ਰਹੀ ਹੈ। ਅੱਛਾ ਇੱਕ ਹੋਰ ਸਵਾਲ ਆ ਰਿਹਾ ਹੈ ਮੇਰੇ ਮਾਈਂਡ 'ਚ, ਜਦੋਂ ਦਿੱਲੀ ਦੰਗਿਆਂ ਦੀ ਗੱਲ ਕੋਰਟ ਦੇ ਵਿੱਚ ਹੁੰਦੀ ਹੈ ਤਾਂ ਪੁਲਿਸ ਦਿੱਲੀ ਦੀ ਜਿਹੜੀ ਹੈ ਉਹ ਹਵਾਲਾ ਦਿੰਦੀ ਹੈ ਕਿ ਅੱਜ ਕੱਲ ਬੰਦੂਕਧਾਰੀ ਅੱਤਵਾਦੀ ਤੋਂ ਵੀ ਜ਼ਿਆਦਾ ਖਤਰਨਾਕ ਇੰਟੈਲੈਕਚੁਅਲ ਲੋਕ ਨੇ। ਇਸ ਦੇਸ਼ ਦਾ ਇੰਟੈਲੈਕਚੁਅਲ ਵਰਗ, ਪੜ੍ਹਿਆ ਲਿਖਿਆ PhD ਡਿਗਰੀ ਹੋਲਡਰ ਜਿਹੜਾ ਵਿਅਕਤੀ ਹੈ ਉਹ ਜ਼ਿਆਦਾ ਖਤਰਨਾਕ ਹੈ, ਉਹ ਜ਼ਿਆਦਾ ਕਹਿ ਲਈਏ ਵੀ ਦੰਗਿਆਂ ਨੂੰ ਭੜਕਾਉਣ ਦਾ ਕੰਮ ਕਰਦਾ ਹੈ। ਇਹਨੂੰ ਕਿਵੇਂ ਵੇਖਦੇ ਹੋ ਵੀ ਇੰਟੈਲੈਕਚੁਅਲ ਤਾਂ ਤੁਹਾਡੀ ਸਰਕਾਰ 'ਚ ਵੀ ਹੋਣਗੇ, ਬਿਊਰੋਕ੍ਰੇਸੀ ਦੇ ਕਿੰਨੇ ਲੋਕ ਜਿਹੜੇ ਪੜ੍ਹ ਕੇ ਬਿਊਰੋਕਰੇਟ ਬਣੇ ਨੇ ਉਹ ਸਾਰੇ ਇੰਟੈਲੈਕਚੁਅਲ ਨੇ ਤਾਂ ਬਣੇ ਨੇ। ਗੱਲ ਤਾਂ ਇਹ ਸਮਝਣ ਦੀ ਹੈ ਵੀ ਭਾਜਪਾ ਨੇ 100 ਸਾਲਾਂ ਦੇ ਵਿੱਚ ਕੀ ਕੀਤਾ ਭਾਰਤ ਦੇ ਵਿੱਚ। RSS ਦੀ ਕੋਈ ਪ੍ਰਾਪਤੀ ਹੈਗੀ ਹੈ? ਦੇਸ਼ ਆਜ਼ਾਦ ਕਰਾਉਣ ਨੂੰ ਸ਼ਾਮਲ ਨਹੀਂ ਰਹੇ, ਸਿਰਫ ਤੇ ਸਿਰਫ ਉਹਨਾਂ ਨੇ ਆਪਣੀ ਵਿਚਾਰਧਾਰਾ ਦੇ ਉੱਪਰ ਕੰਮ ਕੀਤਾ।
ਉਹਨਾਂ ਨੂੰ ਪਤਾ ਵੀ ਦਿਮਾਗ ਦੇ ਵਿੱਚ ਵਿਚਾਰ ਹੈ, ਜੇ ਇੱਕ ਵਾਰ ਆ ਗਿਆ ਤੇ ਉਹ ਤੋਪ ਤੋਂ ਵੀ ਜ਼ਿਆਦਾ ਖਤਰਨਾਕ ਕੰਮ ਕਰਦਾ। ਸ਼ਹੀਦ ਆਜ਼ਮ ਭਗਤ ਸਿੰਘ ਤੋਂ ਉਹਨਾਂ ਖਤਰਾ ਥੋੜੀ ਸੀਗਾ। ਆਪਣੀ ਜ਼ਿੰਦਗੀ ਦੇ ਵਿੱਚ 2 ਵੱਡੇ ਕੰਮ ਕੀਤੇ ਆ, ਸਾਂਡਰਸ ਦੇ ਜਿਹੜੇ ਕਤਲ ਵਾਲਾ ਕੇਸ ਰਿਹਾ ਹੋਵੇ ਤੇ ਚਾਹੇ ਅਸੈਂਬਲੀ ਦੇ ਵਿੱਚ ਬੰਬ ਬਲਾਸਟ ਹੋਵੇ। ਪਰ ਉਸ ਤੋਂ ਇਲਾਵਾ ਭਗਤ ਸਿੰਘ ਨੇ ਜ਼ਿਆਦਾ ਸਟਰਗਲ ਤੇ ਕਹਿ ਲਈਏ ਵੀ ਜ਼ਮੀਨੀ ਸਥਿਰਤਾ ਦੇਖਣ ਨੂੰ ਨਹੀਂ ਮਿਲਦੀ, ਪਰ ਭਗਤ ਸਿੰਘ ਦੀ ਵਿਚਾਰਧਾਰਾ ਤੋਂ ਖਤਰਾ ਸੀਗਾ। ਜਿਹੜੀ ਵਿਚਾਰਧਾਰਾ ਦੱਸਦੀ ਸੀਗੀ ਵੀ ਮਜ਼ਦੂਰਾਂ ਦਾ ਰਾਜ ਆਉਣਾ ਚਾਹੀਦਾ ਹੈ, ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ ਨੂੰ ਆਰਗੇਨਾਈਜ਼ ਹੋਣਾ ਚਾਹੀਦਾ ਹੈ। ਤਾਂ ਹੀ ਉਹਨਾਂ ਨੇ ਭਾਰਤ ਨੌਜਵਾਨ ਸਭਾ ਬਣਾਈ, ਮਜ਼ਦੂਰਾਂ ਦੀ ਜਥੇਬੰਦੀ ਬਣਾਉਣ ਦੀ ਗੱਲ ਕੀਤੀ। ਉਹਦਾ ਚਾਚਾ ਲਗਾਤਾਰ ਪਗੜੀ ਸੰਭਾਲ ਜੱਟਾਂ ਦੇ ਨਾਂ ਦੇ ਉੱਪਰ ਲੜਦਾ ਰਿਹਾ। ਭਗਤ ਸਿੰਘ ਦੀ ਵਿਚਾਰਧਾਰਾ ਤੋਂ ਖਤਰਾ ਸੀਗਾ। ਇਹੀ ਗੱਲ ਅੱਜ ਹੈ ਵੀ ਭਾਜਪਾ ਉਹਨਾਂ ਨੂੰ ਜ਼ਿਆਦਾ ਖਤਰਨਾਕ ਸਮਝਦੀ ਹੈ ਵੀ ਜਿਹੜੇ ਵਿਚਾਰਕ ਤੌਰ ਤੇ ਲੋਕਾਂ ਨੂੰ ਜਥੇਬੰਦ ਹੋਣ ਦੇ ਲਈ ਕਹਿੰਦੇ ਆ, ਉਹ ਲੋਕਾਂ ਨੂੰ ਸੋਸ਼ਲਿਜ਼ਮ ਦੇ ਵੱਲ ਨੂੰ ਲੈ ਕੇ ਚੱਲਦੇ ਆ ਵੀ ਇਹ ਜਿਹੜਾ ਮੁਲਕ ਹੈ ਜਾਂ ਇਹ ਲੋਕ ਹੈ ਜਿਹੜੇ ਵੱਡੀ ਗਿਣਤੀ ਦੇ ਵਿੱਚ ਅਸਲ ਦੇ ਵਿੱਚ ਉਹ ਰਾਜੇ ਹੈ। ਇਹ ਜਿਹੜੇ ਕੁਝ ਕੁ ਗਿਣਤੀ ਦੇ ਵਿੱਚ ਮਿਨੋਰਟੀ ਵਪਾਰੀ ਹੈ ਜਾਂ ਪੋਲੀਟੀਸ਼ੀਅਨ ਹੈ, ਉਹੀ ਸਾਰਿਆਂ ਤੇ ਰਾਜ ਕਰੀ ਜਾਂਦੇ ਪਏ ਆ। 141 ਕਰੋੜ ਆਬਾਦੀ ਹੈ ਭਾਰਤ ਦੀ, ਤੇ ਪਰ 141 ਕਰੋੜ ਨੂੰ ਬਿਲਕੁਲ ਖੂੰਜੇ ਲਾ ਕੇ ਰੱਖਿਆ ਹੋਇਆ। 141 ਕਰੋੜ ਦੇ ਵਿੱਚੋਂ 42 ਕਰੋੜ ਨੌਜਵਾਨ ਹੈ, ਯੂਥ ਹੈ ਭਾਰਤ ਦਾ, ਉਹ ਸਾਰਾ ਬੇਕਾਰੀ ਦਾ ਸੰਤਾਪ ਵਢਾ ਰਿਹਾ ਹੈ। ਉਹਨਾਂ ਨੂੰ ਬੇਕਾਰ ਰੱਖ ਕੇ ਘੱਟ ਤੋਂ ਘੱਟ ਮਿਹਨਤਾਨੇ ਤੇ ਕੰਮ ਕਰਨ ਦੇ ਲਈ ਮਜਬੂਰ ਕੀਤਾ ਜਾ ਰਿਹਾ। ਇਹੀ ਗੱਲ ਹੈ ਵੀ ਉਹ ਵਿਚਾਰਧਾਰਾ ਨੂੰ ਜ਼ਿਆਦਾ ਖਤਰਨਾਕ ਸਮਝਦੇ ਆ, ਤੇ ਜਿਹਦੇ ਦਿਮਾਗ ਦੇ ਵਿੱਚ ਵਿਚਾਰ ਹੈ ਉਹਨੂੰ ਕਿਤੇ ਲੋਕਾਂ ਦੇ ਵਿੱਚ ਨਹੀਂ ਜਾਣ ਦਿੰਦੇ, ਤੇ ਉਹ ਲਗਾਤਾਰ ਉਹਦੇ ਵਿਰੁੱਧ ਵੀ ਪ੍ਰਚਾਰ ਕਰਦੇ ਆ, ਤੇ ਜੇ ਕਿਤੇ ਉਹ ਲੜਦੇ ਆ ਤੇ ਉਹਨਾਂ ਨੂੰ ਚੱਕ ਕੇ ਜੇਲ੍ਹਾਂ ਦੇ ਵਿੱਚ ਵੀ ਤਾੜਦੇ। ਬਹੁਤ ਸਾਰੀਆਂ ਉਦਾਹਰਨਾਂ ਨੇ ਇਸ ਦੀ, ਤਾਜੀ ਉਦਾਹਰਨ ਸੋਨਮ ਵਾਂਗਚੁਕ ਵੀ ਹੈ। ਬਿਲਕੁਲ, ਸੋਨਮ ਵਾਂਗਚੁਕ ਜਿਨ੍ਹਾਂ ਨੇ ਦੇਸ਼ ਨੂੰ ਇੰਨਾ ਕੁਝ ਦਿੱਤਾ, ਪੰਜਾਬ ਕੀ ਭਾਰਤ ਤੋਂ 12 ਵਰਲਡ ਪੱਧਰ ਦਾ ਯੂਥ ਜਿਹਨਾਂ ਤੋਂ ਅਵਾਰਡ ਜਿਹਨੂੰ ਮਿਲਿਆ, ਬਿਲਕੁਲ ਜਿੱਤੋਂ ਇੰਸਪਾਇਰ ਹੋ ਕੇ ਹੈ ਪੜ੍ਹਾਈ ਜਾਂ ਹੋਰ ਖੇਤਰਾਂ 'ਚ ਕੰਮ ਕਰਦੇ ਆ, ਤੇ ਉਹ ਵਾਤਾਵਰਨ ਨੂੰ ਬਚਾਉਣ ਦੀ ਸਿੱਧੀ ਜੀ ਗੱਲ ਕਰ ਰਿਹਾ ਹੈ। ਤੇ ਉਹ ਵਾਤਾਵਰਨ ਦਾ ਸਿੱਧਾ ਪਤਾ ਵੀ ਅਸੀਂ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਦੇਣਾ, ਜ਼ਿਆਦਾ ਤੋਂ ਜ਼ਿਆਦਾ ਜ਼ਮੀਨ ਦੇ ਕੇ, ਖਣਿਜ ਪਦਾਰਥ ਦੇ ਕੇ, ਉਹਨਾਂ ਨੂੰ ਮਿਨਰਲ ਚਾਹੀਦੇ ਧਰਤੀ ਦੇ ਹੇਠਾਂ। ਉਹ ਤਾਂ ਦੇਸ਼ ਵਿਰੋਧੀ ਵੀ ਕੋਈ ਗੱਲ ਨਹੀਂ, ਸਿਰਫ ਆਪਣੀ ਸਟੇਟ ਦੀ ਸੋਵਰੇਨਿਟੀ ਦੀ ਗੱਲ ਕਰ ਰਿਹਾ ਹੈ। ਉਹਨੂੰ ਇਸ ਤਰੀਕੇ ਨਾਲ ਜੋੜ ਦਿੱਤਾ ਜਾਂਦਾ ਵੀ ਭਾਈ ਇਹ ਵਿਅਕਤੀ ਦੇਸ਼ ਲਈ ਖਤਰਾ ਹੈ। ਆਪਣੇ ਪਿੰਡ ਲਈ, ਆਪਣੇ ਘਰ ਲਈ ਗੱਲ ਕਰਨਾ ਅੱਜ ਕੱਲ ਦੇਸ਼ ਵਿਰੋਧੀ ਗੱਲ ਹੋ ਜਾਂਦੀ ਹੈ, ਤੇ ਇਸ ਤਰੀਕੇ ਨਾਲ ਬਸ ਹੁਣ ਲੋਕਾਂ ਨੂੰ ਸਮਝਣਾ ਆਸਾਨ ਹੋ ਗਿਆ ਇਹ ਗੱਲ ਦੇ ਨਾਲ ਵੀ ਸ਼ਹੀਦ ਆਜ਼ਮ ਭਗਤ ਸਿੰਘ ਨੂੰ ਲੰਬਾ ਸਮਾਂ ਜੇਲ੍ਹ 'ਚ ਕਿਉਂ ਰੱਖਿਆ ਤੇ ਫਾਂਸੀ ਦੇ ਉੱਪਰ ਕਿਉਂ ਚਾੜਿਆ। 23 ਸਾਲ ਦੇ ਨੌਜਵਾਨ ਤੋਂ ਕੀ ਖਤਰਾ ਹੋ ਸਕਦਾ ਹੈ ਏਡੇ ਵੱਡੇ ਬ੍ਰਿਟਿਸ਼ ਇੰਪਾਇਰ ਕੋਲ, ਜਿਹਦੀ ਕਈ ਮੁਲਕਾਂ ਦੇ ਵਿੱਚ ਸਾਰਾ ਕੁਝ ਚੱਲਦਾ ਪਿਆ, ਜਿਹਦੇ ਰਾਜ 'ਚ ਸੂਰਜ ਨਹੀਂ ਛੁਪਦਾ ਕਹਿੰਦੇ ਸੀਗੇ, ਤੇ ਭਗਤ ਸਿੰਘ ਨੂੰ ਫਾਂਸੀਆਂ ਤੇ ਕਰਤਾਰ ਸਿੰਘ ਸਰਾਭਾ। ਹੁਣ ਲੋਕਾਂ ਨੂੰ ਸਮਝਣਾ ਚਾਹੀਦਾ ਵੀ ਇਹ ਲੋਕ ਜਿਹੜੇ ਲਾਈਨ ਦੇ ਰਹੇ ਆ, ਜਿਹੜੇ ਦੱਸ ਰਹੇ ਆ ਵੀ ਇਹ ਸਾਰਾ ਕੁਝ ਗਲਤ ਹੋ ਰਿਹਾ, ਇਹਨਾਂ ਨੂੰ ਲੰਬਾ ਸਮਾਂ ਜੇਲ੍ਹਾਂ ਤਾੜਨ ਦਾ ਮਤਲਬ ਇਹੀ ਹੈ ਵੀ ਸਾਡੇ ਮੁਲਕ ਦੇ ਉੱਪਰ ਰਾਜ ਕਰਨ ਵਾਲੀ ਜਿਹੜੀ ਧਿਰ ਹੈ ਉਹ ਅਜਿਹੇ ਅੰਗਰੇਜ਼ਾਂ ਵਰਗੀ ਹੈ, ਜਿਹੜੇ ਕੁਝ ਕੁ ਵੱਡੇ ਵੱਡੇ ਅਮੀਰਾਂ ਦੇ ਲਈ ਕੰਮ ਕਰਦੇ ਪਏ, ਚਾਹੇ ਜਿਹਦੇ ਚੋਂ ਨਾ ਅਦਾਨੀ ਬਾਨੀ ਵਰਗਿਆਂ ਦਾ ਹੈ। ਉਹਨਾਂ ਨੂੰ ਖਤਰਾ ਇਹਨਾਂ ਲੋਕਾਂ ਤੋਂ ਲੱਗਦਾ ਵੀ ਜੇ ਇਹਨਾਂ ਨੇ ਵੱਡੀ ਗਿਣਤੀ ਲੋਕਾਂ ਨੂੰ ਜਾਗਰੂਕ ਕਰ ਦਿੱਤਾ ਤੇ ਸਾਡੇ ਹੱਥ ਦੇ ਵਿੱਚ ਨਾ ਤਾਂ ਪਾਵਰ ਰਹਿਣੀ ਹੈ, ਤੇ ਜਿਹੜੇ ਕਾਰਪੋਰੇਟ ਘਰਾਣਿਆਂ ਨੂੰ ਅਸੀਂ ਫਾਇਦਾ ਦੇਣਾ ਚਾਹੁੰਦੇ ਆ, ਉਹ ਕਾਰਪੋਰੇਟ ਘਰਾਣਿਆਂ ਦਾ ਜਿਹੜਾ ਹੈ ਸਾਡੀ ਉਹਨਾਂ ਦੀ ਸੇਵਾ ਨਹੀਂ ਕਰ ਹੋਣੀ। ਨਹੀਂ ਤਾਂ ਇਦਾਂ ਹੀ ਕਹਿ ਲਈਏ ਚੁੱਪ ਚਬੀਤੇ ਉਧਰ ਕੋਡ ਵੀ ਪਾਸ ਹੋ ਗਏ, ਸਾਰੇ 45 ਲਾ ਭੰਨ ਕੇ ਸਿਰਫ 4 ਕੋਡ ਬਣਾ ਦਿੱਤੇ ਹੈ। ਵੱਡੀ ਗਿਣਤੀ ਨੌਜਵਾਨਾਂ ਨੂੰ ਜਿਹੜਾ ਰੋਜ਼ਗਾਰ ਦੇਣਾ, ਉਹਨਾਂ ਨੂੰ ਇਹ ਕਹਤਾ 8 ਘੰਟੇ ਦੀ ਬਜਾਏ 12 ਘੰਟੇ ਜਿਹੜੀ ਆ ਦਿਹਾੜੀ ਕਰਨੇ ਪੈਣੀ ਆ। ਅੱਛਾ, ਮਨਰੇਗਾ 12 ਤੋਂ 15 ਕਰੋੜ ਜਿਹੜੇ ਲੋਕ ਮਨਰੇਗਾ ਤਹਿਤ ਕੰਮ ਕਰਦੇ ਸੀਗੇ, ਜਿਹਨਾਂ ਅੱਜ ਮਾਵਾਂ ਅਜਿਹੀਆਂ ਜਿਨ੍ਹਾਂ ਨੇ ਆਪਣੇ ਬੱਚੇ ਪੜ੍ਹਾਏ ਮਨਰੇਗਾ ਤਹਿਤ, ਅੱਛਾ ਇੱਕ ਲਾਈਨ ਦੇ ਵਿੱਚ ਸਾਰੀ ਮਨਰੇਗਾ ਦਾ ਨਾਮੋ ਨਿਸ਼ਾਨ ਹੀ ਮਿਟਾ ਦਿੱਤਾ। ਆਉਣ ਵਾਲੇ ਸਮੇਂ 'ਚ ਬਣੂਗਾ। ਉਹਨੂੰ ਵਿਰੋਧ ਵੀ ਨਹੀਂ ਮੰਨਿਆ ਜਾਂਦਾ ਜੇ ਉਹ ਕਹਿੰਦੇ ਨੇ ਵੀ ਇਹਨੂੰ ਕਮੇਟੀ ਕੋਲ ਹੀ ਘੱਟੇ ਘੱਟ ਭੇਜ ਦਿਓ, ਪਾਰਲੀਮੈਂਟਰੀ ਕਮੇਟੀ ਕੋਲ ਥੋੜਾ ਸਮਾਂ ਦਿਓ, ਥੋੜਾ ਇਹ 'ਚ ਸੋਧਾ ਕਰ ਲਓ ਜੇ ਕਰਨਾ ਵੀ ਹੈ। ਪਰ ਨਹੀਂ, ਵਿਰੋਧ ਨੂੰ ਵਿਰੋਧ ਨਹੀਂ ਮੰਨਿਆ ਜਾਂਦਾ। ਜੇ ਵਿਰੋਧ ਪਾਰਲੀਮੈਂਟ ਤੋਂ ਬਾਹਰ ਹੈ ਤਾਂ ਉਹਦੇ ਲਈ ਜੇਲ੍ਹ ਹੈ, ਜੇ ਅੰਦਰ ਹੈ ਤਾਂ ਉਹਨਾਂ ਨੂੰ ਚੱਕ ਕੇ ਇੱਕ ਸਪੀਕਰ ਬਾਹਰ ਸਿੱਟ ਦਿੰਦਾ। ਇਹ ਫਿਰ ਵੋਟਾਂ ਵਾਲਾ ਸਿਸਟਮ ਤਾਂ ਤਕਰੀਬਨ ਨਕਾਰਾਤਮਕ ਹੀ ਜਾ ਰਿਹਾ। ਬਸ ਗੱਲ ਖਤਮ ਹੈ। ਜਿਹੜੀ ਅਸੀਂ ਕਹਿੰਦੇ ਆ ਡੈਮੋਕ੍ਰੇਸੀ, ਹੁਣ ਸਾਡੇ ਮੁਲਕ ਦੇ ਵਿੱਚ ਡੈਮੋਕ੍ਰੇਸੀ ਨਹੀਂ ਹੈ। ਭਾਜਪਾ ਦੀ ਤੇ ਆਰਐਸਐਸ ਦੀ ਡਿਕਟੇਟਰਸ਼ਿਪ ਹੈ, ਜਿਹੜੀ ਡਿਕਟੇਟਰਸ਼ਿਪ ਸਰਮਾਏਦਾਰੀ ਦੀ ਤੇ ਉਹਨਾਂ ਫਿਰਕੂ ਦੰਗਈਆਂ ਦੇ ਹੱਕ ਦੇ ਵਿੱਚ ਜਾਂਦੀ ਹੈ। ਬਿਲਕੁਲ ਸਾਫ਼ ਨਜ਼ਰੀਆ ਹੈ ਵੀ ਹੁਣ ਸਾਡੇ ਮੁਲਕ ਦੇ ਵਿੱਚ ਵੋਟਾਂ ਤਾਂ ਜ਼ਰੂਰ ਪੈਂਦੀਆਂ ਆ, ਪਰ ਉਹ ਵੋਟਾਂ ਦਾ ਪੜਤੰਤਰ ਸਾਰਾ ਭਾਜਪਾ ਦੇ ਆਪਣੇ ਹੱਥ ਦੇ ਵਿੱਚ ਖੇਡਦਾ ਪਿਆ ਹੈ। ਕਹਿਣ ਦਾ ਮਤਲਬ ਭਾਰਤ ਦਾ ਵੋਟ ਚੋਰੀ ਦਾ ਮਸਲਾ ਸਾਡੇ ਸਾਹਮਣੇ ਹੈ। ਭਾਰਤ ਦਾ ਜਿਹੜਾ ਹੈ ਇਲੈਕਸ਼ਨ ਕਮਿਸ਼ਨ ਹੈ ਉਹ ਭਾਜਪਾ ਦੇ ਹਿਸਾਬ ਦੇ ਨਾਲ ਆਪਰੇਟ ਹੁੰਦਾ ਪਿਆ ਹੈ, ਤੇ ਉਹਦੇ ਨਾਲ ਹੀ ਉਹ ਜਿੱਥੇ ਦਿਲ ਕਰਦਾ ਆਪਣੇ ਹਿਸਾਬ ਦੇ ਨਾਲ ਵੋਟਾਂ ਪਵਾਉਂਦੇ ਆ, ਤੇ ਉਹੀ ਜਿਹੜੀ ਹੈ ਸਰਕਾਰ ਉਹਨਾਂ ਦੇ ਹੱਥਾਂ ਦੇ ਵਿੱਚ ਆਉਂਦੀ ਹੈ। ਜਿਹੜੀ ਮਨਰੇਗਾ ਵਾਲੀ ਗੱਲ ਕਰਕੇ ਤਾਂ ਉਹਨਾਂ ਨੇ ਖਤਮ ਕਰ ਦਿੱਤਾ ਵੀ ਜਿਹੜਾ ਅਧਿਕਾਰ ਸੂਬੇ ਦੀ ਸਰਕਾਰ ਕੋਲ ਸੀਗਾ 60-40 ਦੀ ਰੇਸ਼ੋ ਦੇ ਨਾਲ ਉਹਨਾਂ ਨੇ ਕਹਿ ਦਿੱਤਾ ਹੁਣ ਸੂਬਾ ਚਲਾ ਹੀ ਨਹੀਂ ਸਕਦਾ। GST ਲਾ ਕੇ ਪਹਿਲਾਂ ਹੀ ਸਾਰਾ ਜਿੰਨੇ ਵੀ ਇਨਕਮ ਸੋਰਸ ਹੈ ਆਪਣੇ ਸੈਂਟਰ ਨੇ ਹੱਥਾਂ ਦੇ ਵਿੱਚ ਰੱਖ ਲਏ। ਸੂਬਿਆਂ ਕੋਲ ਤਾਂ ਪਹਿਲਾਂ ਹੀ ਕੁਝ ਹੈ ਨਹੀਂ। ਜੀ ਸੂਬਾ ਤਾਂ ਆਪਣੇ ਪੱਧਰ ਦੇ ਉੱਪਰ ਚਲਾ ਹੀ ਨਹੀਂ ਸਕਦਾ ਕਿਸੇ ਵੀ ਅਦਾਰੇ ਨੂੰ। ਅੱਜ ਦੀ ਸਟੇਟ ਹੀ ਬਣਾ ਦਿੱਤੀ ਹੈ। ਇੰਨੀ ਇਨਕਮ ਹੀ ਹੈ ਨਹੀਂ ਸੂਬੇ ਦੀ। ਜਿਹੜਾ ਉਹ GST ਕਮਾਉਂਦਾ ਵੀ ਹੈ ਉਹ ਪਹਿਲਾਂ ਸੈਂਟਰ ਨੂੰ ਜਾਂਦਾ ਹੈ, ਉਸ ਤੋਂ ਬਾਅਦ ਹਿੱਸਾ ਵਾਪਸ ਆਉਂਦਾ ਹੈ। ਮੈਂ ਕਹਿੰਦਾ ਹਾਲਤ ਇਸ ਤੋਂ ਵੀ ਜ਼ਿਆਦਾ ਬੁਰੀ ਹੈ ਨਾ। ਪੰਜਾਬ ਦਾ ਵਪਾਰੀ ਤਾਂ ਕਹਿੰਦਾ ਵੀ GST ਦੇ ਨਾਂ ਦੇ ਉੱਪਰ ਰੇਡਾਂ ਇੰਨੀਆਂ ਕਿ ਜ਼ਿਆਦੇ ਹੈ
ਵੀ ਜਦੋਂ ਦਿਲ ਕਰਦਾ ਵੀ GST ਵਾਲੇ ਵੜ ਜਾਂਦੇ ਆ ਦੁਕਾਨ ਦੇ ਅੰਦਰ 45 ਲੱਖ ਦਾ 40 ਲੱਖ ਦਾ 50 ਲੱਖ ਦਾ ਪਰਚੀ ਜੁਰਮਾਨਾ ਕੱਟ ਕੇ ਚਲੇ ਜਾਂਦੇ ਆ। ਇਹ ਚੱਲਦਾ ਪਿਆ ਪੰਜਾਬ 'ਚ। ਮਾਈਨਿੰਗ ਨੂੰ ਲੈ ਕੇ ਕਹ ਲਈਏ, ਪੰਜਾਬ ਦਾ ਕੋਈ ਕੋਨਾ ਜਿੱਥੇ ਮਾਈਨਿੰਗ ਹੋ ਨਹੀਂ ਰਹੀ। ਪੰਜਾਬ ਦੇ ਖੇਤ, ਪੰਜਾਬ ਦੇ ਦਰਿਆ, ਪੰਜਾਬ ਦੇ ਪਹਾੜ ਪੱਟੇ ਜਾ ਰਹੇ ਆ। ਹੁਣ ਇਹ ਇਕੱਲਾ ਪੰਜਾਬ ਦੀ ਗੱਲ ਨਹੀਂ, ਅਰਾਵਲੀ ਨੇ ਦੱਸ ਦਿੱਤਾ ਵੀ ਪੂਰੇ ਭਾਰਤ ਦੇ ਵਿੱਚ ਇਦਾਂ ਆ। ਛੱਤੀਸਗੜ੍ਹ ਖਤਮ ਕਰ ਦਿੱਤਾ ਇਹਨਾਂ ਨੇ ਮਾਈਨਿੰਗ, ਕੋਲ ਮਾਈਨਿੰਗ ਕਰਕੇ ਅਰਾਵਲੀ ਮਾਰਬਲ ਦੇ ਨਾਂ ਦੇ ਉੱਪਰ ਖਤਮ ਕਰ ਦਿੱਤਾ ਆ। ਹੁਣ ਸਾਹ ਲੈਣ ਜੋਗੀ, ਆਕਸੀਜਨ ਲੈਣ ਜੋਗੀ ਹਵਾ ਹੀ ਨਹੀਂ ਛੱਡਣੀ ਭਾਰਤ ਦੇ ਵਿੱਚ। ਹੁਣ ਵਪਾਰੀਆਂ ਦੇ ਹੱਥ ਸਾਰਾ ਕੁਝ ਕਰ ਦਿੱਤਾ। ਲੋੜ ਤਾਂ ਇਹ ਹੈ ਗੁਰਪ੍ਰੀਤ ਭਾਈ ਆਖਰ ਦੇ ਵਿੱਚ ਵੀ ਸਾਨੂੰ ਨੌਜਵਾਨਾਂ ਨੂੰ ਭਗਤ ਸਿੰਘ ਦਾ ਰਾਹ ਇਕੱਠਾ ਦੇਖਣਾ ਚਾਹੀਦਾ ਹੈ ਵੀ ਉਹਦਾ ਕਿਹੜਾ ਰਾਹ ਸੀਗਾ, ਤੇ ਉਹ ਲੜਾਈ ਨੂੰ ਤਕੜੇ ਕਰਨ ਦੇ ਲਈ ਸਾਨੂੰ ਵੱਧ ਤੋਂ ਵੱਧ ਘੇਰੇ 'ਚ ਜਾ ਕੇ ਆਪਣੇ ਨੌਜਵਾਨਾਂ ਨੂੰ, ਜਿਹੜੀ ਸਭ ਤੋਂ ਜ਼ਿਆਦਾ ਜਿਹਦੇ ਕੋਲ ਮਸਲ ਪਾਵਰ ਵੀ ਹੈ, ਜਿਹਦੇ ਕੋਲ ਵਿਚਾਰਕ ਤੌਰ ਤੇ ਦਿਮਾਗ ਵਿਧੀ ਵੀ ਊਰਜਾ ਸਭ ਤੋਂ ਜ਼ਿਆਦਾ ਹੈ, ਉਹਨਾਂ ਨੂੰ ਇਕੱਠੇ ਕਰਨਾ ਚਾਹੀਦਾ, ਆਰਗੇਨਾਈਜ਼ ਹੋਣਾ ਚਾਹੀਦਾ। ਬਿਨਾਂ ਜਥੇਬੰਦ ਹੋਏ ਇਹਨਾਂ ਲੜਾਈਆਂ ਨੂੰ ਬੂਰ ਨਹੀਂ ਪੈ ਸਕਦਾ। ਸਾਨੂੰ ਜ਼ਿਆਦਾ ਆਰਗੇਨਾਈਜ਼ ਹੋਣਾ ਚਾਹੀਦਾ ਤੇ ਦੁਸ਼ਮਣ ਦੀ ਪਛਾਣ ਵੀ ਰੱਖਣੀ ਚਾਹੀਦੀ ਹੈ ਵੀ ਦੁਸ਼ਮਣ ਕਿੰਨਾ ਬੇਕਿਰਕ ਹੈ, ਕਿੰਨਾ ਜ਼ਾਲਮ ਹੈ। ਉਹ ਸਾਡੀ ਜਿਹੜੀ ਮੂੰਹ ਦੇ ਵਿੱਚ ਆਉਣ ਵਾਲੀ ਬੁਰਕੀ ਨੂੰ ਵੀ ਖੋਣ ਦੇ ਲਈ ਤਿਆਰ ਬੈਠਾ ਹੈ। ਮਨਰੇਗਾ ਦੇ ਮਸਲੇ ਤੁਸੀਂ ਦੇਖ ਲਿਓ ਵੀ ਜਿਹੜੇ ਮਨਰੇਗਾ ਦੇ ਮਜ਼ਦੂਰ ਦੇ ਮੂੰਹ ਦੇ ਵਿੱਚ ਜਾ ਰਹੀ ਬੁਰਕੀ ਉਹ ਹੱਥੋਂ ਖੋਲੀ ਆ ਉਹਨਾਂ ਨੇ। ਹੁਣ ਉਹਨਾਂ ਨੂੰ ਆਰਡਰ ਕਰ ਦਿੱਤਾ ਵੀ ਹਾਂ ਸਾਰੀ ਸੂਬੇ ਦੀ ਸਰਕਾਰਾਂ ਨੂੰ ਵੀ ਤੁਹਾਨੂੰ ਲੈਟਰ ਜਾਰੀ ਕਰ ਦਿੱਤਾ ਹੈ, ਅਜਲਾਸ ਕਰਾਓ ਤੇ ਨਵੀਂ ਸਕੀਮ ਲਾਗੂ ਕਰੋ, ਗੁਣਗਾਨ ਕਰੋ ਇਸ ਚ। ਬਸ ਬਿਲਕੁਲ ਠੀਕ ਹੈ, ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ, ਧੰਨਵਾਦ। ਸੋ ਇਹ ਸਨ ਧਰਮਿੰਦਰ ਮੁਕੇਰੀਆਂ ਹੋਣੀ। ਧੰਨਵਾਦ, ਸਤਿ ਸ਼੍ਰੀ ਅਕਾਲ।